ਅਮਰੀਕਾ ਦੇ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਔਰ ਨੈਟੋ ਫੋਰਸਿਸ ਦੇ ਵੀ ਆਫ ਕੋਰਸ ਨਿਕਲਣ ਤੋਂ ਬਾਅਦ ਕੀ ਸਿਚੁਏਸ਼ਨ ਬਣੇਗੀ ਇਸ ਨੂੰ ਲੈ ਕੇ ਅਮਰੀਕਾ ਲੰਡਨ ਔਰ ਇਹੀ ਨਹੀਂ ਇਵਨ ਨੇਬਰਿੰਗ ਮੁਲਕਾਂ 'ਚ ਵੀ ਉਹ ਬੀਜਿੰਗ ਹੋਏ ਤਹਿਰਾਨ ਹੋਏ ਮਾਸਕੋ ਹੋਏ ਬਹੁਤ ਜ਼ਿਆਦਾ ਫਿਕਰ ਦਾ ਇਜ਼ਹਾਰ ਹੈ। ਅਫਗਾਨਿਸਤਾਨ ਦੇ ਵਿੱਚ ਜਿਹੜੀ ਇਹਨਾਂ ਨੇ 2-3 ਲੱਖ ਫੌਜ ਉਹਨਾਂ ਦੀ ਟ੍ਰੇਨਡ ਕੀਤੀ, ਲਗਭਗ $3 ਟ੍ਰਿਲੀਅਨ ਖਰਚ ਕੀਤੇ, ਉਹ ਤਾਂ ਸਣੇ ਹਥਿਆਰਾਂ ਦੇ ਹੀ ਜਾ ਕੇ ਤਾਲਿਬਾਨ ਨੂੰ ਜੁਆਇਨ ਕਰ ਰਹੇ ਨੇ, ਸਰੈਂਡਰ ਨਹੀਂ ਕਰ ਰਹੇ, ਉਹਨਾਂ ਨੂੰ ਹੀ ਜੁਆਇਨ ਕਰ ਰਹੇ ਨੇ। ਜਦੋਂ ਕੋਈ ਹਾਰਦਾ ਹੈ ਤੇ ਫਿਰ ਪੰਜਾਬੀ 'ਚ ਵੀ ਕਹਿੰਦੇ ਨੇ ਜੀ ਕਿਸੇ ਦੇ ਤੇ ਸਿਰ ਚੜ੍ਹ ਕੇ ਮਰਨਾ ਹੈ, ਨਹੀਂ ਫਿਰ ਉਹ ਲੱਭ ਰਿਹਾ ਹੁੰਦਾ ਵੀ ਭਾਂਡਾ ਸੀ ਕਿਹਦੇ ਸਿਰ ਭੰਨੇ। ਹੁਣ ਭਾਰਤ ਤਾਂ ਜਿੱਥੇ ਉਹਨੂੰ ਮੌਕਾ ਮਿਲਦਾ ਉਹ ਪਾਕਿਸਤਾਨ ਨੂੰ ਬਲੇਮ ਕਰਦਾ ਜੀ ਐਪੀ ਸੈਂਟਰ ਤੇ ਫਲਾਣਾ ਉੱਥੋਂ ਬੰਦ ਕਰੋ। ਅਮਰੀਕਾ ਨੇ ਵੀ ਚਾਹਿਆ ਕਿ ਭਾਈ ਕਿਸੇ ਨੇ ਪਹਿਲਾਂ ਤਾਂ ਉੱਥੇ ਬੈਠੇ 18-20 ਸਾਲ ਡੂ ਮੋਰ ਕਰਦੇ ਰਹੇ। ਇੰਟਰਨੈਸ਼ਨਲ ਪੋਲਿਟਿਕਸ ਦੇ ਮਾਮਲੇ 'ਚ ਪਾਕਿਸਤਾਨ ਦਾ ਸਟੈਂਡ ਅਮਰੀਕਾ ਪ੍ਰਤੀ ਤਾਲਿਬਾਨ ਮੁੱਦੇ ਦੇ ਉੱਤੇ ਭਾਰਤ ਦੇ ਨਾਲ ਸਬੰਧਾਂ ਨੂੰ ਲੈ ਕੇ ਔਰ ਕੁੱਲ ਮਿਲਾ ਕੇ ਜਿਹੜੀ ਫੋਰਨ ਪਾਲਿਸੀ ਹੈ ਉਹਦੇ 'ਚ ਵਿਜ਼ਨ ਹੈ ਉਹਨਾਂ ਦੀ, ਇਮਰਾਨ ਖਾਨ ਉਹਨਾਂ ਦੀ, ਔਰ ਕਲੈਰਿਟੀ ਹੈ। ਔਰ ਇਸ ਦੌਰੇ 'ਚ ਹੀ ਕਿ ਵੀ ਬਜਾਏ ਕੱਲ੍ਹ ਨੂੰ ਜੇ ਤਾਲਿਬਾਨ ਟੇਕ ਓਵਰ ਕਰਨ ਉਹ ਕਿਸ ਕਿਸਮ ਦਾ ਮਾਹੌਲ ਉੱਥੇ ਬਣਾਉਣਗੇ, ਪਾਕਿਸਤਾਨ ਦੇ ਸਿਰ ਬਲੇਮ ਆਏ, ਇਮਰਾਨ ਖਾਨ ਉਹਨਾਂ ਨੇ ਯਕੀਨੀ ਬਣਾਇਆ ਕਿ HBO ਦੇ ਉੱਤੇ ਇੰਟਰਵਿਊ, ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜਾ ਉਹਨਾਂ ਦਾ ਆਰਟੀਕਲ ਓਪੀਨੀਅਨ ਪੇਜ ਤੇ, ਔਰ ਨਿਊਯਾਰਕ ਟਾਈਮਸ ਜਿਹੜਾ ਉਹਨਾਂ ਦਾ ਇੰਟਰਵਿਊ ਹੈ ਜਿਹੜਾ ਖਾਸ ਤੌਰ ਤੇ 25 ਜੂਨ ਨੂੰ ਆਇਆ, ਔਰ ਉਹਦੇ 'ਚ ਉਹਨਾਂ ਨੇ ਵਰਡ ਵੀ ਮੈਂਸ਼ਨ ਨਹੀਂ ਕੀਤੇ, ਡਿਪਲੋਮੇਸੀ ਦੀ ਲੈਂਗੁਏਜ ਘੱਟ ਇਸਤੇਮਾਲ ਕੀਤੀ, ਅਮਰੀਕਾ ਨੂੰ ਸ਼ੀਸ਼ਾ ਵੀ ਦਿਖਾਇਆ, ਮਿਰਰ ਵੀ ਦਿਖਾਇਆ, ਇਹ ਵੀ ਕਿਹਾ ਕਿ ਭਾਈ ਅਸੀਂ ਅਮਰੀਕਾ ਦੇ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੇ ਹਾਂ, ਪਰ ਉਵੇਂ ਜਿਵੇਂ ਤੁਸੀਂ ਬਰਾਬਰੀ ਦੇ UK ਨਾਲ ਰੱਖੇ ਹੋਏ ਨੇ ਜਾਂ ਤੁਸੀਂ ਅੱਜ ਇੰਡੀਆ ਨਾਲ ਵੀ ਰੱਖ ਰਹੇ ਹੋ ਵੀ ਸਾਨੂੰ ਕਲਾਇੰਟ ਸਟੇਟ ਦੀ ਤਰ੍ਹਾਂ ਡੀਲ ਨਾ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਪ੍ਰੋਗਰਾਮ ਦੇ ਅੰਤ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਨਿਊਯਾਰਕ ਟਾਈਮਸ ਨੂੰ ਇੱਕ ਡੀਟੇਲ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਦੋਸਤਾਨਾ ਸੰਬੰਧ ਚਾਹੁੰਦਾ ਹੈ, ਪਰ ਮੋਦੀ ਦੀ RSS ਦੀ ਹਿੰਦੂਤਵਾਦੀ ਆਈਡੀਓਲੋਜੀ ਇੱਕ ਕੰਧ ਬਣ ਕੇ ਵਿਚਾਲੇ ਖਲੋਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਅਮਰੀਕਾ ਦੇ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਔਰ ਨੈਟੋ ਫੋਰਸਿਸ ਦੇ ਵੀ ਆਫ ਕੋਰਸ ਨਿਕਲਣ ਤੋਂ ਬਾਅਦ ਕੀ ਸਿਚੁਏਸ਼ਨ ਬਣੇਗੀ ਇਸ ਨੂੰ ਲੈ ਕੇ ਅਮਰੀਕਾ ਲੰਡਨ ਔਰ ਇਹੀ ਨਹੀਂ ਇਵਨ ਨੇਬਰਿੰਗ ਮੁਲਕਾਂ 'ਚ ਵੀ ਉਹ ਬੀਜਿੰਗ ਹੋਏ ਤਹਿਰਾਨ ਹੋਏ ਮਾਸਕੋ ਹੋਏ ਬਹੁਤ ਜ਼ਿਆਦਾ ਫਿਕਰ ਦਾ ਇਜ਼ਹਾਰ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹ ਸੂਬਾ ਔਰ ਉਸ ਦਾ ਇਲਾਕੇ ਨੂੰ ਫਤਿਹ ਕਰ ਰਹੇ ਨੇ। ਔਰ ਈਵਨ ਜਿਹੜੀਆਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਇਹਨਾਂ ਨੇ 2-3 ਲੱਖ ਫੌਜ ਉਹਨਾਂ ਦੀ ਟ੍ਰੇਨਡ ਕੀਤੀ, ਲਗਭਗ $3 ਟ੍ਰਿਲੀਅਨ ਖਰਚ ਕੀਤੇ, ਉਹ ਤਾਂ ਸਣੇ ਹਥਿਆਰਾਂ ਦੇ ਹੀ ਜਾ ਕੇ ਤਾਲਿਬਾਨ ਨੂੰ ਜੁਆਇਨ ਕਰ ਰਹੇ ਨੇ, ਸਰੈਂਡਰ ਨਹੀਂ ਕਰ ਰਹੇ, ਉਹਨਾਂ ਨੂੰ ਹੀ ਜੁਆਇਨ ਕਰ ਰਹੇ ਨੇ। ਸੋ ਉਹਨਾਂ ਨੂੰ ਕੋਈ ਖੂਨ ਖਰਾਬਾ ਨਹੀਂ ਹੋ ਰਿਹਾ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਕੱਲ੍ਹ ਦੇ ਹਾਕਮ ਕੌਣ ਨੇ। ਔਰ ਅਫਗਾਨ ਕਬੀਲਿਆਂ ਦੇ ਵਿੱਚ ਇਹ ਪਿਰਤ ਹਮੇਸ਼ਾ ਤੋਂ ਰਹੀ ਹੈ, ਉਹਨਾਂ ਨੂੰ ਪਤਾ ਹੈ ਵੀ ਕਦੋਂ ਸਾਈਡ ਬਦਲਣੀ ਹੈ ਔਰ ਕਿੱਥੋਂ ਕੀ ਨਿਕਲਦਾ ਹੈ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਜਦੋਂ ਕੋਈ ਹਾਰਦਾ ਹੈ ਤੇ ਫਿਰ ਪੰਜਾਬੀ 'ਚ ਵੀ ਕਹਿੰਦੇ ਨੇ ਜੀ ਕਿਸੇ ਦੇ ਤੇ ਸਿਰ ਚੜ੍ਹ ਕੇ ਮਰਨਾ ਹੈ, ਨਹੀਂ ਫਿਰ ਉਹ ਲੱਭ ਰਿਹਾ ਹੁੰਦਾ ਵੀ ਭਾਂਡਾ ਸੀ ਕਿਹਦੇ ਸਿਰ ਭੰਨੇ। ਹੁਣ ਭਾਰਤ ਤਾਂ ਜਿੱਥੇ ਉਹਨੂੰ ਮੌਕਾ ਮਿਲਦਾ ਉਹ ਪਾਕਿਸਤਾਨ ਨੂੰ ਬਲੇਮ ਕਰਦਾ ਜੀ ਐਪੀ ਸੈਂਟਰ ਤੇ ਫਲਾਣਾ ਉੱਥੋਂ ਬੰਦ ਕਰੋ। ਅਮਰੀਕਾ ਨੇ ਵੀ ਚਾਹਿਆ ਕਿ ਭਾਈ ਕਿਸੇ ਨੇ ਪਹਿਲਾਂ ਤਾਂ ਉੱਥੇ ਬੈਠੇ 18-20 ਸਾਲ ਡੂ ਮੋਰ ਕਰਦੇ ਰਹੇ। ਹੁਣ ਜਦੋਂ ਕਿ ਪਾਕਿਸਤਾਨ ਨੇ, ਔਰ ਮੈਂ ਸਮਝਦਾ ਵੀ ਘੱਟੋ ਘੱਟ ਵਿਦਨ ਕੰਟਰੀ ਉਹ ਆਪਣੀ ਗਵਰਨੈਂਸ ਪਿਛਲੇ 2.5-3 ਸਾਲ 'ਚ ਕਿੰਨੇ ਕੁ ਕਾਮਯਾਬ ਨੇ ਇਮਰਾਨ ਖਾਨ ਸਾਹਿਬ ਕਿ ਨਹੀਂ, ਇਹ ਡਿਸਾਈਡ ਲੋਕਾਂ ਨੇ ਕਰਨਾ ਹੈ ਜਾਂ ਲੋਕ ਜਿਹੜੇ ਨੇ। ਇੰਟਰਨੈਸ਼ਨਲ ਪੋਲਿਟਿਕਸ ਦੇ ਮਾਮਲੇ 'ਚ ਪਾਕਿਸਤਾਨ ਦਾ ਸਟੈਂਡ ਅਮਰੀਕਾ ਪ੍ਰਤੀ ਤਾਲਿਬਾਨ ਮੁੱਦੇ ਦੇ ਉੱਤੇ ਭਾਰਤ ਦੇ ਨਾਲ ਸਬੰਧਾਂ ਨੂੰ ਲੈ ਕੇ ਔਰ ਕੁੱਲ ਮਿਲਾ ਕੇ ਜਿਹੜੀ ਫੋਰਨ ਪਾਲਿਸੀ ਹੈ ਉਹਦੇ 'ਚ ਵਿਜ਼ਨ ਹੈ ਉਹਨਾਂ ਦੀ, ਇਮਰਾਨ ਖਾਨ ਉਹਨਾਂ ਦੀ, ਔਰ ਕਲੈਰਿਟੀ ਹੈ। ਔਰ ਇਸ ਦੌਰੇ 'ਚ ਹੀ ਕਿ ਵੀ ਬਜਾਏ ਕੱਲ੍ਹ ਨੂੰ ਜੇ ਤਾਲਿਬਾਨ ਟੇਕ ਓਵਰ ਕਰਨ ਉਹ ਕਿਸ ਕਿਸਮ ਦਾ ਮਾਹੌਲ ਉੱਥੇ ਬਣਾਉਣਗੇ, ਪਾਕਿਸਤਾਨ ਦੇ ਸਿਰ ਬਲੇਮ ਆਏ, ਇਮਰਾਨ ਖਾਨ ਉਹਨਾਂ ਨੇ ਯਕੀਨੀ ਬਣਾਇਆ ਕਿ HBO ਦੇ ਉੱਤੇ ਇੰਟਰਵਿਊ, ਵਾਸ਼ਿੰਗਟਨ ਪੋਸਟ ਦੇ ਵਿੱਚ ਜਿਹੜਾ ਉਹਨਾਂ ਦਾ ਆਰਟੀਕਲ ਓਪੀਨੀਅਨ ਪੇਜ ਤੇ, ਔਰ ਨਿਊਯਾਰਕ ਟਾਈਮਸ ਜਿਹੜਾ ਉਹਨਾਂ ਦਾ ਇੰਟਰਵਿਊ ਹੈ ਜਿਹੜਾ
ਖਾਸ ਤੌਰ ਤੇ 25 ਜੂਨ ਨੂੰ ਆਇਆ ਹੈ। ਇਹ ਇਕੱਲਾ ਇਹ ਨਹੀਂ ਹੈ, ਸਕ੍ਰਿਪਟ ਨਹੀਂ ਹੈ, ਉਹਨਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਹੈ। ਸਵਾਲ ਜਵਾਬ ਨੇ, ਵਕਤ ਨਹੀਂ ਹੈ ਮੇਰੇ ਕੋਲ ਕਿ ਮੈਂ ਉਸ ਨੂੰ ਪਰ ਬਹੁਤ ਉਮਦਾ ਜੇ ਉਹਨੂੰ ਕਹਿਣਾ ਹੋਏ, ਕਿਉਂਕਿ ਮੇਰਾ ਸ਼ੌਕ ਵੀ ਹੈ ਜਦੋਂ ਮੈਂ ਦੇਖਦਾ ਹਾਂ ਕਿ ਵੀ ਜਦੋਂ ਲੋਕ ਖਾਸ ਤੌਰ ਤੇ 1-to-1 ਇੰਟਰਵਿਊ ਫੀਚਰ ਜਿਹੜਾ ਹੁੰਦਾ ਹੈ ਉਹ ਤੁਹਾਡਾ ਬੈਸਟ ਵੀ ਬਾਹਰ ਲਿਆਂਦਾ ਹੈ। ਔਰ ਉਹਦੇ ਚ ਉਹਨਾਂ ਨੇ ਵਰਡ ਵੀ ਮੈਂਸ਼ਨ ਨਹੀਂ ਕੀਤੇ, ਡਿਪਲੋਮੇਸੀ ਦੀ ਲੈਂਗੁਏਜ ਘੱਟ ਇਸਤੇਮਾਲ ਕੀਤੀ, ਅਮਰੀਕਾ ਨੂੰ ਸ਼ੀਸ਼ਾ ਵੀ ਦਿਖਾਇਆ, ਮਿਰਰ ਵੀ ਦਿਖਾਇਆ, ਇਹ ਵੀ ਕਿਹਾ ਕਿ ਭਾਈ ਅਸੀਂ ਅਮਰੀਕਾ ਦੇ ਨਾਲ ਚੰਗੇ ਸਬੰਧ ਰੱਖਣਾ ਚਾਹੁੰਦੇ ਹਾਂ, ਪਰ ਉਵੇਂ ਜਿਵੇਂ ਤੁਸੀਂ ਬਰਾਬਰੀ ਦੇ ਯੂਕੇ ਨਾਲ ਰੱਖੇ ਹੋਏ ਨੇ ਜਾਂ ਤੁਸੀਂ ਅੱਜ ਇੰਡੀਆ ਨਾਲ ਵੀ ਰੱਖ ਰਹੇ ਹੋ, ਵੀ ਸਾਨੂੰ ਕਲਾਇੰਟ ਸਟੇਟ ਦੀ ਤਰ੍ਹਾਂ ਡੀਲ ਨਾ ਕਰੋ ਜਾਂ ਸਾਨੂੰ ਡਿਕਟੇਟ ਨਹੀਂ, ਇੱਕ ਬਰਾਬਰੀ ਦੇ ਆਧਾਰ ਦੇ ਉੱਤੇ। ਇਸੇ ਤਰ੍ਹਾਂ ਤਾਲਿਬਾਨ ਦੇ ਨਾਲ ਕੀ ਸਬੰਧ ਨੇ, ਉਹਨਾਂ ਨੇ ਕਿਹਾ ਜੀ ਵੀ ਡਿਡ ਆਵਰ ਬੈਸਟ, ਪਰ ਤੁਸੀਂ ਉਹਨਾਂ ਨੂੰ ਲੀਵਰੇਜ ਦਿੱਤਾ ਜਦੋਂ ਤੁਸੀਂ ਉੱਥੋਂ ਵਿਦਡਰਾਲ ਦੀ ਡੇਟ ਦੇ ਦਿੱਤੀ ਕਿ ਭਾਈ ਅਸੀਂ ਜਿਹੜਾ ਉਹ ਨਿਕਲ ਜਾਣਾ 4 ਜੁਲਾਈ ਤੱਕ, ਔਰ ਬਾਅਦ ਚ ਤਾਂ ਹੁਣ 9/11 ਤੱਕ ਪਹੁੰਚ ਗਏ, ਤੇ ਉਹਨਾਂ ਨੇ ਸਾਨੂੰ ਕੀ ਸੁਣਨਾ ਸੀ? ਉਹਨਾਂ ਨੇ ਕਿਹਾ ਜੀ ਸਾਡਾ ਹੁਣ ਕੋਈ ਲੀਵਰੇਜ ਨਹੀਂ ਹੈ ਉਹਨਾਂ ਦੇ ਉੱਤੇ। ਫਿਰ ਕਿ ਉਹਦੇ ਪੁੱਛਿਆ ਜਾਂਦਾ ਕਿ ਭਾਈ ਤੁਸੀਂ ਜੇ ਉਹ ਤਾਲਿਬਾਨ ਆਉਂਦੇ ਨੇ, ਉਹਨਾਂ ਨੇ ਕਿਹਾ ਜੀ ਜੇ ਇਹ ਉੱਥੇ ਸਾਂਝੀ ਸਰਕਾਰ ਹੀ, ਕਿਉਂਕਿ ਤਾਲਿਬਾਨ ਜੇ ਬਾਈ ਫੋਰਸ ਕੰਕਰ ਕਰਕੇ ਆਉਂਦੇ ਨੇ ਤੇ ਸਾਡਾ ਕੋਈ ਨਹੀਂ, ਅਸੀਂ ਬਾਰਡਰ ਬੰਦ ਕਰ ਦਿਆਂਗੇ, ਅਸੀਂ ਆਲਰੇਡੀ 35 ਲੱਖ ਜਿਹੜੇ ਰਿਫਿਊਜੀ ਬਿਠਾਏ ਹੋਏ ਨੇ, ਅਸੀਂ ਹੋਰ ਨਹੀਂ ਚਾਹੁੰਦੇ, ਔਰ ਵੀਲ ਆਲਰੇਡੀ ਅਸੀਂ ਤਾਰ ਲਾਈ ਹੋਈ ਹੈ ਔਰ ਥੋੜਾ ਰਹਿ ਗਿਆ ਕੰਮ, ਉਹ ਪੂਰਾ ਹੋ ਜਾਏਗਾ, ਅਸੀਂ ਵਿਲ ਕਲੋਜ਼ ਦਾ ਬਾਰਡਰ। ਫਿਰ ਇੰਡੀਆ ਦੇ ਹਵਾਲੇ ਨਾਲ, ਔਰ ਉਹਦੇ 'ਚ ਕਿਉਂਕਿ ਨਾਲ ਦੀ ਨਾਲ ਫੋਰਨ ਮਿਨਿਸਟਰ ਮਿਸਟਰ ਕੁਰੈਸ਼ੀ ਵੀ ਦੇ ਰਹੇ ਨੇ ਇੰਟਰਵਿਊ, ਉਹਨਾਂ ਨੇ ਵੀ ਜਿਹਨੂੰ ਕਹਿੰਦੇ ਨੇ ਵੀ ਸੋਨੇ ਤੇ ਸੁਹਾਗਾ ਕਰਨਾ, ਜਦੋਂ ਉਹਨਾਂ ਨੇ ਕਿਉਂਕਿ ਅਫਗਾਨਿਸਤਾਨ ਦੀ ਅਸ਼ਰਫ ਗਨੀ ਗਵਰਨਮੈਂਟ ਔਰ ਦੂਜੀ ਇਹ ਵੀ ਇੱਥੇ ਆਉਣ ਤੋਂ ਪਹਿਲਾਂ ਨੈਗੇਟਿਵਿਟੀ ਇਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਕਰ ਰਿਹਾ ਸੀ, ਲੇਕਿਨ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਕਿਹਾ ਪਾਕਿਸਤਾਨ ਦੇ ਨੇ ਕਿ ਪਾਕਿਸਤਾਨ ਸੇਜ਼ 5000 TTP ਮਿਲੀਟੈਂਟਸ ਪ੍ਰੈਜ਼ੈਂਟ ਇਨ ਅਫਗਾਨਿਸਤਾਨ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਹਵਾਲੇ ਨਾਲ ਹੈ, 5000 ਬੰਦਾ ਅਫਗਾਨਿਸਤਾਨ 'ਚ ਬੈਠਾ, ਯਾਨੀ ਜਿਹੜੀ ਫੰਡਡ ਹੈ ਇੰਡੀਆ ਰਾਹੀਂ ਵੀ, ਔਰ ਦੂਜਾ ਹਾਲਾਂ ਉਹਨਾਂ ਨੇ ਡਿਨਾਈ ਕੀਤਾ, ਪਰ ਇਹ ਬੋਲਡ ਸਟੇਟਮੈਂਟ ਹੈ ਵੀ ਤੁਸੀਂ ਪਾਕਿਸਤਾਨ ਨੂੰ ਕਹੀ ਜਾਂਦੇ ਹੋ ਕਿ ਜੀ ਤੁਹਾਡੀ ਜ਼ਮੀਨ ਟੈਰਰਿਜ਼ਮ ਲਈ ਇਸਤੇਮਾਲ ਨਾ ਹੋਏ। ਉਹਨਾਂ ਨੇ ਕਿਹਾ ਇਹ ਬੋਥ ਵੇ ਹੋਏਗੀ, ਅਫਗਾਨਿਸਤਾਨ 'ਚ ਜਿਹੜੀ ਉਹ ਇਸਤੇਮਾਲ ਕਰ ਰਹੇ ਨੇ ਅਗੇਂਸਟ ਪਾਕਿਸਤਾਨ ਦੇ ਦਹਿਸ਼ਤਗਰਦੀ ਕਰਨ ਲਈ, ਔਰ 5000 ਇਹ TTP ਦੇ ਬੈਠੇ ਹੋਏ ਨੇ। ਔਰ ਨਾਲ ਦੀ ਨਾਲ ਕੁਰੈਸ਼ੀ ਨੇ ਵੀ ਇਹ ਕਿਹਾ ਵੀ ਅਸੀਂ ਬਾਰਡਰ ਸ਼ਟ ਕਰ ਦਿਆਂਗੇ। ਹੁਣ ਜਿਹੜਾ ਪਾਰਟ ਇੰਡੀਆ ਦੇ ਹਵਾਲੇ ਨਾਲ ਨਿਊਯਾਰਕ ਟਾਈਮਸ ਦੇ ਇੰਟਰਵਿਊ ਦੇ ਵਿੱਚ ਇਮਰਾਨ ਖਾਨ ਨੇ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਤਾਂ, ਮੇਰੇ ਤੋਂ ਬਿਹਤਰ ਕੌਣ ਜਾਣਦਾ ਇੰਡੀਆ ਨੂੰ, ਮੈਂ ਤਾਂ ਸਭ ਤੋਂ ਜ਼ਿਆਦਾ ਸਮਝਦਾ ਹਾਂ, ਔਰ ਮੈਂ ਪ੍ਰਾਈਮ ਮਿਨਿਸਟਰ ਬਣਦੇ ਆਂ ਜਿਹੜੀ ਹੈ ਪਹਿਲ ਵੀ ਕੀਤੀ, ਲੇਕਿਨ ਮੋਦੀ ਜਿਸ ਆਈਡੀਓਲੋਜੀ ਨੂੰ ਬਿਲੋਂਗ ਕਰਦਾ RSS ਦੀ ਹਿੰਦੂਤਵਾਦ ਦੀ, ਉਹ ਇੱਕ ਬ੍ਰਿਕ ਵਾਲ ਵਾਂਗ ਵਿੱਚ ਖੜੀ ਹੈ। ਮਤਲਬ ਇਹ ਹੈ ਜਿਹਨੂੰ ਆਲਰੇਡੀ ਉਹ ਆਰਟੀਕੂਲੇਟ ਕਿਉਂਕਿ ਕਰ ਚੁੱਕੇ ਨੇ UN ਦੀ ਆਪਣੀ ਸਪੀਚ ਦੇ ਵਿੱਚ ਕਿ ਭਾਈ ਇਹ ਨਾਜ਼ੀ ਲਾਈਕ ਆਈਡੀਓਲੋਜੀ ਹੈ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਸਾਡਾ ਨਹੀਂ ਹੈ ਕੰਮ, ਕਿਉਂਕਿ ਇਹਨਾਂ ਦੀ ਆਈਡੀਓਲੋਜੀ ਉਹਦੇ ਰਸਤੇ 'ਚ ਰੁਕਾਵਟ ਹੈ। ਜੇ ਉਸ ਤੋਂ ਬਿਨਾਂ ਕੋਈ ਹਕੂਮਤ ਹੁੰਦੀ ਤੇ ਫਿਰ ਸ਼ਾਇਦ ਡਾਇਲੌਗ ਦੇ ਨਾਲ ਗੱਲ ਪੂਰੀ ਹੋ ਸਕਦੀ ਸੀ। ਸੋ ਮੈਂ ਸਮਝਦਾ ਵੀ ਇਹਦੀ ਟਾਈਮਿੰਗ ਜ਼ਬਰਦਸਤ ਹੈ। ਜਦੋਂ ਤੁਸੀਂ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਜਾਂ HBO ਲੈਵਲ ਦੇ ਉੱਤੇ ਇੰਟਰਵਿਊ ਕਰਦੇ ਹੋ ਤੇ ਫਿਰ ਇਹ ਪਹੁੰਚ ਜਾਂਦਾ ਜਿਨ੍ਹਾਂ ਨੂੰ ਤੁਸੀਂ ਸੁਣਾਉਣਾ ਚਾਹੁੰਦੇ ਹੋ। ਸੋ ਇਹ ਲੋਕਾਂ ਦੇ ਕੰਜ਼ੰਪਸ਼ਨ ਲਈ ਤਾਂ ਹੁੰਦਾ ਹੀ ਹੈ, ਲੇਕਿਨ ਲੋਕਾਂ ਨਾਲੋਂ ਵੀ ਜ਼ਿਆਦਾ ਜਿਹੜੇ ਵਾਸ਼ਿੰਗਟਨ DC 'ਚ ਬੈਠੇ ਹੋਏ ਲਾਅ ਮੇਕਰ ਨੇ, ਓਪੀਨੀਅਨ ਮੇਕਰ ਨੇ, ਡਿਸੀਜਨ ਮੇਕਰ ਨੇ, ਉਹਨਾਂ ਤੱਕ ਬੜਾ ਇਫੈਕਟਿਵਲੀ ਇਮਰਾਨ ਖਾਨ ਸਾਹਿਬ ਨੇ ਮੈਸੇਜ ਪਹੁੰਚਾਇਆ। ਔਰ ਜਿਵੇਂ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ ਕਬੀਰ ਸਾਹਿਬ ਦੀ ਬਾਣੀ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਇਨਸਾਨ ਨੂੰ ਇਹ ਦੱਸਦਾ ਹੈ ਕਿ ਭਾਈ ਤੂੰ ਖਾਕੀ ਹੈ, ਖਾਕ ਤੋਂ ਬਣਿਆ, ਮਿੱਟੀ ਤੋਂ ਬਣਿਆ, ਉਹਦੇ 'ਚ ਹੀ ਵਾਪਸ ਚਲੇ ਜਾਣਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ कि भाई खाकी अपनी फितरत से ना नूरी है ना नारी है, अमल से जिंदगी बनती है जन्नत भी जहन्नम भी, खाकी खाक तो। और कबीर साहब ने बड़ा खूबसूरती नाल जिहड़ा बच्चे दा जन्म है उस नूं तो लैके उस सफ़र नूं जिताया। पानी मैला माटी गोरी, इस माटी की पुत्री जोरी, मैं नाही कछ आहे ना मोरा, तन तन सब रस गोबिंद धोरा। रहाओ, रहाओ दी तो सेंट्रल आइडिया हुंदा है
ਇਹ ਦੱਸ ਕੇ ਕਿ ਵੀ ਬਹੁਤ ਵਾਰ ਜਿਹੜੀ ਇਹ ਸਾਰੀ ਖਲਕਤ ਹੈ, ਅਸੀਂ ਇਨਸਾਨ ਹੈ, ਅਸੀਂ ਤਾਂ ਇਸ ਬਾਡੀ ਦੇ, ਇਸ ਦੇਹ ਦੇ, ਇਸ ਸਰੀਰ ਦੇ ਮੋਹ ਦੇ ਵਿੱਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ। ਸਾਨੂੰ ਆਪਣਾ ਸਫ਼ਰ ਵੀ ਭੁੱਲ ਜਾਂਦਾ ਹੈ ਕਿ ਸਾਡੀ ਉਤਪਤੀ ਕਿਵੇਂ ਹੋਈ, ਸਾਡੀ ਪੈਦਾਇਸ਼ ਕਿਵੇਂ ਹੋਈ। ਤੇ ਕਬੀਰ ਸਾਹਿਬ ਨੇ ਕਿਹਾ ਪਾਣੀ ਮੈਲਾ ਮਾਟੀ ਗੋਰੀ। ਹੁਣ ਦੋ ਚੀਜ਼ਾਂ ਦਾ ਸੰਗਮ, ਇੱਕ ਪਾਸੇ ਪਿਓ ਦਾ ਜਿਹੜਾ ਉਹ ਵੀਰਜ ਔਰ ਮਾਂ ਜਿਹਦੀ ਕੁੱਖ ਉਹ ਧਰਤੀ ਹੈ, ਖੂਨ ਰਕਤ ਉਸ ਦੀ ਜਿਹੜੀ ਹੈ ਯੂਟਰਸ, ਉਸ ਦਾ ਜਿਹਨੂੰ ਗਰਭਾਸ਼ਯ ਕਹਿੰਦੇ ਨੇ, ਉਹਨਾਂ ਦੇ ਵਿੱਚ ਮੇਲ ਹੁੰਦਾ ਹੈ ਪਾਣੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਲੀ ਜੋਰੀ, ਔਰ ਉਸ ਚੋਂ ਕਨਸੈਪਸ਼ਨ ਚੋਂ ਜਿਹੜਾ ਉਹ ਇੱਕ ਵਜੂਦ ਨਿਕਲਿਆ। ਔਰ ਇਸੇ ਹੀ ਜਦੋਂ ਵਜੂਦ ਦੀ ਗੱਲ ਗੁਰੂ ਸਾਹਿਬ ਨੇ ਆਨੰਦ ਸਾਹਿਬ 'ਚ ਕੀਤੀ ਕਿ ਭਾਈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਉਸ ਗੁਫਾ ਦੇ ਅੰਦਰ ਵਜੂਦ ਆਇਆ, ਪਰ ਜਦੋਂ ਹਵਾ ਜਾਂ ਸਾਹ ਜਾਂ ਹਾਰਟ ਬੀਟ ਹੁੰਦੀ ਹੈ ਤੇ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਸੋ ਕਬੀਰ ਸਾਹਿਬ ਨੇ ਜਿੱਥੇ ਉਹਨਾਂ ਇੱਕ ਬੱਚੇ ਬੱਚੀ ਦੀ ਪੈਦਾਇਸ਼ ਦੀ ਗੱਲ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਕਿ ਉਸ ਵਜੂਦ 'ਚ ਫਿਰ ਕਿਵੇਂ ਇਹ ਪੁੱਤਰੀ ਪੈਦਾ ਹੁੰਦੀ ਹੈ। ਪੁੱਤਰੀ ਦਾ ਮਤਲਬ ਕੋਈ ਡਾਟਰ ਦੇ ਸੈਂਸ 'ਚ ਨਹੀਂ ਹੈ, ਇਨਸਾਨ, ਕਿ ਇਹ ਜਿਹੜੀ ਇੱਕ ਮਿੱਟੀ ਦੀ ਪੁਤਲੀ ਹੈ, ਪੁਤਲੀ ਤੋਂ ਹੀ ਇਹ ਲਫ਼ਜ਼ ਆਇਆ ਹੈ। ਪਰ ਉਹਨਾਂ ਨੇ ਰੂਹਾਨੀਅਤ ਦੀ ਦੁਨੀਆ ਨੂੰ ਸੰਬੋਧਨ ਕਰਦਿਆਂ ਕਿ ਭਾਈ ਮੈਂ ਨਾ ਹੀ ਕਛ ਆਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ। ਕਿ ਵੀ ਜੇ ਅਸੀਂ ਇਸ ਮਿੱਟੀ ਦੇ ਮਾਣ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਈਏ ਵੀ ਇਹ ਸਾਡਾ ਵਜੂਦ ਮਿੱਟੀ ਦੀ ਪੁਤਲੀ ਹੈ, ਤੇ ਇਹਦੇ ਪਿੱਛੇ ਕੌਣ ਹੈ, ਇਹਨੂੰ ਜੋੜਿਆ ਕਿਨੇ ਸੀ, ਵਾਜਾ ਪਵਨ ਕਿਨੇ ਵਜਾਇਆ ਸੀ, ਉਹਦੇ ਵੱਲ ਧਿਆਨ ਨਾ ਜਾਏ। ਉਹਨਾਂ ਨੇ ਕਿਹਾ ਵੀ ਇਹ ਮਿੱਟੀ ਤਾਂ ਸੀ, ਮਿੱਟੀ ਗੋਰੀ ਔਰ ਪਾਣੀ ਮੈਲੇ ਚੋਂ ਜਿਹੜਾ ਕਨਸੈਪਸ਼ਨ ਹੋਈ, ਇਸ ਮਾਟੀ ਮੈਂ ਪਵਨ ਸਮਾਇਆ। ਜਦੋਂ ਤੱਕ ਉਹਦੇ 'ਚ ਵਾਜਾ ਪਵਨ ਵਜਾਇਆ ਨਹੀਂ ਸੀ, ਜਦੋਂ ਤੱਕ ਉਹ ਹਵਾ ਦਾ ਵਾਜਾ ਨਹੀਂ ਵੱਜਿਆ, ਹਾਰਟ ਬੀਟ ਨਹੀਂ ਹੋਈ, ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੋਈ, ਲਾਈਫ ਨੂੰ ਕਾਊਂਟ ਹੀ ਉੱਥੋਂ ਸ਼ੁਰੂ ਕਰਦੇ ਨੇ। ਇਸ ਮਾਟੀ ਮੈਂ ਪਵਨ ਸਮਾਇਆ, ਝੂਠਾ ਪਰਪੰਚ ਜ਼ੋਰ ਚਲਾਇਆ। ਕਿ ਦੁਨੀਆ 'ਚ ਅਸੀਂ ਆ ਗਏ, ਹੁਣ ਪਰਪੰਚ ਉੱਥੋਂ ਸ਼ੁਰੂ ਹੁੰਦਾ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਲਫ਼ਜ਼ ਅਰਬੀ ਦਾ ਹੈ ਕਿ ਜਿਉਂ ਹੀ ਅਸੀਂ ਬਾਹਰ ਆਏ, ਤ੍ਰਿਸ਼ਨਾ ਡਿਜ਼ਾਇਰਸ ਨੇ ਟੇਕ ਓਵਰ ਕਰ ਲਿਆ, ਔਰ ਮਾਇਆ ਇਸ ਦੁਨੀਆਦਾਰੀ ਮੈਟੀਰੀਅਲਿਜ਼ਮ ਦਾ ਹੁਕਮ ਚੱਲਣ ਲੱਗ ਗਿਆ। ਅਸੀਂ ਉਹਦੇ ਗੋਲੇ ਬਣ ਗਏ ਮਾਇਆ ਦੇ, ਔਰ ਉਸ ਰੂਹਾਨੀ ਵਜੂਦ ਨੂੰ ਜਿੱਥੇ ਤਨ ਤਨ ਸਭ ਰਸ ਗੋਬਿੰਦ ਤੋਰਾ, ਉਹਨੂੰ ਛੱਡ ਦਿੱਤਾ। ਕਿਨਹੂ ਲੱਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। 5 ਲੱਖ ਜੋੜ ਲਿਆ ਹੋਏਗਾ ਕਿਸੇ ਨੇ, ਉਹਨਾਂ ਜ਼ਮਾਨਿਆਂ 'ਚ 5 ਲੱਖ ਹੀ ਬਹੁਤ ਸੀ। ਕਬੀਰ ਸਾਹਿਬ ਨੇ ਬਈ ਕਿਸੇ ਨੇ 5 ਲੱਖ ਇਕੱਠਾ ਕਰ ਲਿਆ, ਅੰਤ ਕੀ ਬਾਰ ਗਗਰੀਆ ਫੋਰੀ, ਕਿ ਅਖੀਰ ਵੇਲੇ ਇਹ ਸਰੀਰ ਜਿਹੜਾ ਘੜੇ ਵਾਂਗ ਸੀ ਇਹ ਤਾਂ ਫੁੱਟ ਗਿਆ। ਔਰ ਹਿੰਦੂ ਰਸਮਾਂ ਦੇ ਵਿੱਚ ਇੱਕ ਰਸਮ ਹੁੰਦੀ ਸੀ, ਜਦੋਂ ਬੰਦੇ ਨੂੰ ਕ੍ਰੀਮੇਸ਼ਨ ਲਈ ਲਿਜਾਂਦੇ ਸੀ ਤੇ ਘਰੋਂ ਤੁਰਨ ਲੱਗਿਆ ਮੁਰਦੇ ਦੇ ਨਾਲ, ਨੜੋਏ ਦੇ ਨਾਲ, ਨੜੋਆ ਉਹਨੂੰ ਕਹਿੰਦੇ ਸੀ, ਇੱਕ ਘੜਾ ਪਾਣੀ ਦਾ ਵੀ ਭਰ ਕੇ ਲੈ ਜਾਂਦੇ ਸੀ, ਔਰ ਅੱਧ ਜੇ 'ਚ ਜਾ ਕੇ ਉਹਨੂੰ ਭੰਨ ਦਿੰਦੇ ਸੀ ਰਸਤੇ 'ਚ, ਇਹ ਦੱਸਣ ਦੇ ਲਈ ਕਿ ਭਾਈ ਇਹ ਸਰੀਰ ਇਵੇਂ ਹੀ ਹੈ ਜਿਵੇਂ ਪਾਣੀ ਘੜੇ 'ਚ ਹੈ, ਇਹ ਜੋਤ ਹੈ, ਔਰ ਘੜਾ ਟੁੱਟ ਗਿਆ, ਬਾਡੀ ਗਈ, ਔਰ ਜੋਤ ਜਿਹੜੀ ਹੈ, ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ, ਹੁਣ ਵੀ ਕਰਦੇ ਨੇ ਹਿੰਦੂਆਂ ਦੇ ਵਿੱਚ, ਇਹਨੂੰ ਗੁਰਮਤ ਨਹੀਂ ਮੰਨਦੀ, ਪਰ ਇਹ ਰਿਮਾਈਂਡਰ ਹੀ ਸੀ ਕਿ ਅੰਤ ਕੀ ਬਾਰ ਗਗਰੀਆ ਫੋਰੀ। ਜਿਉਂ ਹੀ ਇਹ ਅੰਤ ਹੋਇਆ, ਕਹਿ ਕਬੀਰ ਇੱਕ ਨੀਮ ਉਸਾਰੀ, ਖਿਨ ਮੈਂ ਬਿਨਸ ਜਾਏ ਅਹੰਕਾਰੀ। ਕਬੀਰ ਸਾਹਿਬ ਕਹਿੰਦੇ ਨੇ ਜੇ ਰੱਬ ਦੀ ਯਾਦ ਦੀ ਨੀਂਹ ਦੇ ਉੱਤੇ ਆਪਣੇ ਵਜੂਦ ਨੂੰ ਖੜਾ ਕਰ ਲੋ, ਤੇ ਫਿਰ ਇਹ ਜਿਹੜਾ ਹੰਕਾਰ ਮਾਇਆ ਦਾ ਤੁਹਾਡੇ ਰਾਹ 'ਚ ਰੁਕਾਵਟ ਬਣ ਕੇ ਖਲੋ ਜਾਂਦਾ ਹੈ, ਖਿਨ ਮੈਂ ਬਿਨਸ ਜਾਏ, ਇਹ ਪਲਾਂ ਦੇ ਵਿੱਚ ਜਿਹੜਾ ਉਹ ਡਿਸਟਰੋਏ ਹੋ ਜਾਏਗਾ। ਨਹੀਂ ਤਾਂ ਫਿਰ ਉਸੇ 'ਚ ਹੀ ਫਸੇ ਰਹੋਗੇ, ਜਿਹੜੀ ਕਠਪੁਤਲੀਆਂ ਵਾਂਗ ਤੁਸੀਂ ਮਾਇਆ ਦੇ ਡਿਜ਼ਾਇਰਸ ਦੀ ਦੁਨੀਆ 'ਚ ਜੀਓਗੇ। ਹਾਂ, ਜੇ ਰੱਬ ਨੂੰ ਮਿਲਣਾ ਤੇ ਫਿਰ ਇਹ ਹੋਏ ਕਿ ਮੈਂ ਨਾ ਹੀ ਕਛ ਆਹੇ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ, ਕਿ ਮੇਰਾ ਕੁਛ ਵੀ ਨਹੀਂ ਹੈ, ਜੋ ਕਿ ਮੇਰਾ ਮੁਝ में किछ नहीं, जो किछ है सो तेरा,
तेरा तुझको सौंपते क्या लागे मेरा। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।